ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਰਜਿੰਦ ਕੌਰ ਮੰਗਟ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਕੋਰੋਨਾ ਵਾਇਰਸ ਨਾਲ ਅੱਜ ਦੀ ਤਾਰੀਖ 'ਚ ਹਰ ਦੇਸ਼ ਜੂਝ ਰਿਹਾ ਹੈ ਤੇ ਆਪੋ ਆਪਣੇ ਤਰੀਕੇ ਨਾਲ ਇਸ ਵਾਇਰਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਭ ਤੋਂ ਵੱਧ ਕੇਸ ਅਤੇ ਮੌਤਾਂ ਇਟਲੀ 'ਚ ਹੋ ਚੁੱਕੀਆਂ ਹਨ ਅਤੇ ਸਰਕਾਰ ਵੱਲੋਂ ਪੂਰੀ ਇਟਲੀ ਨੂੰ ਸੀਲ ਕੀਤਾ ਗਿਆ ਹੈ। ਇਟਲੀ ਦੇ ਹਾਲਾਤਾਂ ਬਾਰੇ ਜਾਣਨ ਲਈ ਉੱਥੋਂ ਦੇ ਇੱਕ ਪੰਜਾਬੀ ਮੂਲ ਦੇ ਨਾਗਰਿਕ ਮੁਨੀਸ਼ ਜੀ ਨਾਲ ਗੱਲ ਕਰਦੇ ਹਾਂ। ਜੀ ਮੁਨੀਸ਼ ਜੀ, ਇਟਲੀ ਦੇਸ਼ ਪੂਰਾ ਬੰਦ ਕੀਤਾ ਹੋਇਆ ਹੈ ਜਾਂ ਅਜੇ ਵੀ ਕੋਈ ਇਹੋ ਜਿਹਾ ਸੁਭਾਅ ਹੈ ਜੋ ਖੁੱਲ੍ਹਾ ਹੈ? ਸਤਿ ਸ਼੍ਰੀ ਅਕਾਲ ਹਰਜਿੰਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਮੈਨੂੰ ਇੰਡੋਸ ਟੀਵੀ 'ਤੇ ਬੋਲਣ ਦਾ ਮੌਕਾ ਦਿੱਤਾ ਅਤੇ ਇਟਲੀ ਦੇ ਮੌਜੂਦਾ ਹਾਲਾਤ ਜੋ ਕਿ ਕਰੋਨਾ ਵਾਇਰਸ ਕਰਕੇ ਹੋਏ ਨੇ ਉਹਦੇ ਬਾਰੇ ਜਾਣਕਾਰੀ ਦੇਣ ਦਾ ਮੈਨੂੰ ਮੌਕਾ ਦਿੱਤਾ। ਆਓ ਤੁਹਾਨੂੰ ਹੁਣ ਮੈਂ ਇਟਲੀ ਦੇ ਸ਼ਹਿਰ ਬਾਰੀ ਮੋਨੋਪੋਲੀ ਵਿੱਚ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ ਉਹਦੇ ਬਾਰੇ ਜਾਣਕਾਰੀ ਦੇਵਾਂ। ਮੈਂ ਤੁਹਾਨੂੰ ਇਟਲੀ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀ। ਤੁਸੀਂ ਦੇਖ ਸਕਦੇ ਹੋ ਇੱਥੇ ਸਭ ਕੁਛ ਜੀ ਬੰਦ ਹੋਇਆ ਪਿਆ ਹੈ, ਸਾਰੀਆਂ ਦੁਕਾਨਾਂ, ਸ਼ੌਪ, ਸੜਕਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇਟਲੀ ਦੇ ਜਿਹੜੇ ਹਾਲਾਤ ਆ ਬਹੁਤ ਬੁਰੇ ਹੈ। ਇਸ ਟਾਈਮ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਿਲਿਟੀ ਕੁਛ ਤੁਸੀਂ ਦੇਖ ਸਕਦੇ ਹੋ ਕੋਈ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਹੈ ਜੀ। ਤੁਸੀਂ ਦੇਖ ਸਕਦੇ ਹੋ ਸਭ ਕੁਛ ਬੰਦ ਹੋਇਆ ਪਿਆ। ਇਟਲੀ ਦੀ ਰਫ਼ਤਾਰ ਕਰੋਨਾ ਵਾਇਰਸ ਨੇ ਬੰਦ ਕਰ ਦਿੱਤੀ ਹੈ ਪੂਰੀ ਤਰ੍ਹਾਂ। ਜੀ ਬਿਲਕੁਲ ਦੇਖ ਸਕਦੇ ਹੋ ਕੁਛ ਕੁ ਲੋਕ ਖਾਣ ਪੀਣ ਦਾ ਸਮਾਨ ਲੈਣ ਲਈ ਜੀ ਘਰੋਂ ਬਾਹਰ ਨਿਕਲ ਰਹੇ ਨੇ, ਇੱਕ ਦੋ ਬੰਦਾ। ਸਿਰਫ ਇੱਥੇ ਮੈਡੀਕਲ ਸਟੋਰ ਅਤੇ ਖਾਣ ਪੀਣ ਵਾਲੀਆਂ ਸੁਪਰ ਮਾਰਕੀਟ ਹੀ ਖੁੱਲ੍ਹੀਆਂ ਨੇ, ਅਦਰਵਾਈਜ਼ ਸਭ ਕੁਛ ਬੰਦ ਹੈ। ਜੀ ਬਿਲਕੁਲ। ਇਹਨਾਂ ਲੋਕਡਾਊਨ ਦੇ ਦਿਨਾਂ 'ਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕਿਹਾ ਗਿਆ ਕਿ ਵਿਦ ਟੈਕਸ ਮੋੜਿਆ ਜਾਵੇਗਾ ਸਾਰਾ ਕੁਝ। ਕੀ ਤੁਹਾਨੂੰ ਇਹ ਸਾਰੀਆਂ ਸਹੂਲਤਾਵਾਂ, ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ? ਇਟਲੀ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਕਿਸੇ ਵੀ ਤਰ੍ਹਾਂ ਦੀ ਇਟਲੀ ਸਰਕਾਰ ਵੱਲੋਂ ਸਹੂਲਤ ਸਿਰਫ ਉਹੀ ਲੋਕਾਂ ਨੂੰ ਹੈ ਜੋ ਇੱਥੇ ਗੌਰਮੈਂਟ ਜੋਬਸ ਕਰ ਰਹੇ ਨੇ, ਸਿਰਫ ਉਹੀ ਲੋਕਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ। ਅਦਰਵਾਈਜ਼ ਸਾਡੇ ਵਰਗੇ ਲੋਕਾਂ ਲਈ ਕੋਈ ਇੱਥੇ ਸਹੂਲਤ ਨਹੀਂ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਖਾਣ ਪੀਣ ਦਾ ਸਮਾਨ ਜਾਂ ਕੁਛ ਵੀ ਕੋਈ ਸਹੂਲਤ ਨਹੀਂ ਹੈ। ਮਾਰਕੀਟ ਦੇ ਅੰਦਰ ਤੁਸੀਂ ਸਮਾਨ ਲੈਣ ਜਾ ਸਕਦੇ ਹੋ ਪਰ ਬਾਹਰ ਲਾਈਨਾਂ ਲਾਉਣੀਆਂ ਪੈਂਦੀਆਂ। ਪਹਿਲਾਂ ਇੱਕ ਦੋ ਬੰਦੇ ਦੀ ਐਂਟਰੀ ਹੋ ਰਹੀ ਆ ਸੁਪਰ ਮਾਰਕੀਟ 'ਚ। ਕੋਈ ਬੰਦਾ ਕੋਈ ਕੁਛ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਇੱਥੇ। ਇਹ ਮੈਂ ਤੁਹਾਨੂੰ ਸ਼ਹਿਰ ਦੇ ਸੈਂਟਰ ਦਾ ਹਾਲ, ਸੈਂਟਰ ਦੀਆਂ ਤਸਵੀਰਾਂ ਦਿਖਾ ਰਿਹਾ। ਜੀ ਮਨੀਸ਼, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਾਰੀ ਜਾਣਕਾਰੀ ਦੇ ਲਈ। ਆਓ ਹੁਣ ਭਾਰਤ ਦੇ ਸੂਬੇ ਪੰਜਾਬ 'ਚ ਕਿਹੋ ਜਿਹੇ ਹਾਲਾਤ ਹਨ, ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਰਿਪੋਰਟਰ ਗੁਰਿਕਵਾਲ ਸਿੰਘ ਬਰਾੜ ਜੀ ਦੇ ਨਾਲ। ਜੀ ਗੁਰਿਕਵਾਲ ਜੀ, ਕੀ ਹਾਲਾਤ ਨੇ ਪੰਜਾਬ ਦੇ ਵਿੱਚ ਤੇ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਨੇ? ਹਾਕਿਮ ਜੀ, ਦੇਖੋ, ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਸਰਕਾਰ ਇਸ ਚੀਜ਼ ਵਾਸਤੇ ਬਹੁਤ ਜ਼ਿਆਦਾ ਚਿੰਤਤ ਹੈ ਤੇ ਸਰਕਾਰ ਵੱਲੋਂ ਕੱਲ ਸ਼ਾਮ ਜਿਹੜੀ ਇੱਕ ਕੈਬਨਿਟ ਦੀ ਹੰਗਾਮੀ ਮੀਟਿੰਗ ਵੀ ਕੀਤੀ ਗਈ ਹੈ, ਜਿਹਦੇ ਵਿੱਚ ਕਾਫੀ ਜ਼ਿਆਦਾ ਸਖਤ ਫੈਸਲੇ ਪੰਜਾਬ ਸਰਕਾਰ ਵੱਲੋਂ ਲਏ ਗਏ ਨੇ। ਜਿਹਦੇ ਵਿੱਚ ਜੇ ਆਪਾਂ ਫੈਸਲਿਆਂ ਦੀ ਗੱਲ ਕਰੀਏ ਤਾਂ ਫੈਸਲਿਆਂ ਦੇ ਵਿੱਚ ਜਿਹੜਾ ਹੈਗਾ ਪਬਲਿਕ ਟਰਾਂਸਪੋਰਟ ਹੈ ਜੀ, ਉਹਦੇ ਵਿੱਚ ਪ੍ਰਾਈਵੇਟ ਤੇ ਜਿਹੜੀਆਂ ਸਰਕਾਰੀ ਬੱਸਿਸ ਨੇ ਉਹਨਾਂ ਨੂੰ ਪੂਰਨ ਤੌਰ ਤੇ ਅੱਜ ਰਾਤ ਤੋਂ ਜਿਹੜਾ ਬੰਦ ਕਰ ਦਿੱਤਾ ਜਾਵੇਗਾ। ਜਿਹੜੀ ਕਿ ਪਬਲਿਕ ਟਰਾਂਸਪੋਰਟ ਆ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ ਤੇ ਨਾਲ ਹੀ ਨਾਲ ਜਿਹੜਾ ਹੈਗਾ ਆਟੋ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਆਟੋ ਵੀ ਜਿਹੜੇ ਉਹ ਬੰਦ ਕੀਤੇ ਜਾ ਰਹੇ ਨੇ ਤੇ ਤਾਂ ਜੋ ਜਿਹੜਾ ਇਸ ਵਾਇਰਸ ਨੂੰ ਜਿਹੜਾ ਫੈਲਣ ਦਾ ਜਿਹੜਾ ਜ਼ਰੀਆ ਉਹ ਇਹ ਟਰਾਂਸਪੋਰਟ ਹੈ ਜਿਹੜਾ ਉਹ ਨਾ ਬਣ ਸਕੇ। ਤੇ ਇਸ ਦੇ ਨਾਲ ਹੀ ਜਿਹੜਾ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਜਿਹੜੀਆਂ ਤੇ ਡਾਕਟਰਸ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਤੇ ਉਹਨਾਂ ਨੂੰ ਜਿਹੜਾ ਇਸ ਕਿਸੇ ਵੀ ਮਾੜੀ ਸਥਿਤੀ ਦੇ ਵਿੱਚ ਲੜਨ ਵਾਸਤੇ ਤਿਆਰ ਰਹਿਣ ਵਾਸਤੇ ਕਿਹਾ ਗਿਆ। ਹਾਂਜੀ ਹਰਜਿੰਦ। ਹੁਣ ਤੱਕ ਪੰਜਾਬ 'ਚ ਕਿੰਨੇ ਕੇਸ ਰਜਿਸਟਰ ਹੋਏ ਨੇ? ਤਾਜ਼ਾ ਜਾਣਕਾਰੀ ਅਨੁਸਾਰ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਹੋਲਾ ਮੁਹੱਲਾ ਕੀਤਾ ਗਿਆ ਸੀਗਾ ਤਾਂ ਉੱਥੇ ਦੱਸਿਆ ਜਾ ਰਿਹਾ ਕਿ ਕੋਈ ਇੱਕ ਸ਼ੱਕੀ ਵਿਅਕਤੀ ਵੀ ਪਾਇਆ ਗਿਆ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਜੀ ਹਰਜਿੰਦ ਜੀ, ਜਿਹੜਾ ਹੁਣ ਤਾਜ਼ਾ ਜਾਣਕਾਰੀ ਅਨੁਸਾਰ ਜਿਹੜਾ ਹੈਗੇ 3 ਕੇਸ ਆ ਜਿਹੜੇ ਪੋਜ਼ਿਟਿਵ ਪਾਏ ਗਏ ਆ। ਹੁਣ ਜਿਹੜਾ ਆਪਾਂ ਜੇ ਲਾਸਟ ਅਪਡੇਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ
ਮੋਹਾਲੀ ਤੋਂ ਜਿਹੜਾ ਇੱਕ ਔਰਤ ਹੈ ਉਹਨੂੰ ਪੋਜ਼ਿਟਿਵ ਪਾਇਆ ਗਿਆ ਤੇ ਜੋ ਕਿ 7 ਸਾਲ ਦੇ ਕਰੀਬ ਜਿਸ ਦੀ ਉਮਰ ਸੀ, ਜੋ ਕਿ ਪਿਛਲੇ ਦਿਨੀ ਹੀ USA ਤੋਂ ਪਰਤੀ ਸੀ। ਤੇ ਜਿੱਥੋਂ ਤੱਕ ਤੁਸੀਂ ਅਨੰਦਪੁਰ ਸਾਹਿਬ ਵਾਲੇ ਕੇਸ ਦੀ ਗੱਲ ਕਰ ਰਹੇ ਹੋ ਤਾਂ ਉੱਥੇ ਜਿਹੜਾ ਚਰਚਾਵਾਂ ਦੇ ਵਿੱਚ ਇਹ ਆ ਰਿਹਾ ਕਿ ਕੁਝ ਟੀਵੀ ਚੈਨਲ ਜਿਹੜੇ ਇਸ ਚੀਜ਼ ਦੀ ਪੁਸ਼ਟੀ ਕਰ ਰਹੇ ਆ ਕਿ ਜਿਹੜਾ ਇੱਕ ਸ਼ੱਕੀ ਵਿਅਕਤੀ ਜੋ ਜਿਸ ਦੀ ਮੌਤ ਹੋਈ ਹੈ ਉਹ ਕੁਝ ਦਿਨ ਪਹਿਲਾਂ ਜਿਹੜਾ ਅਨੰਦਪੁਰ ਸਾਹਿਬ ਤੋਂ ਹੋਲੇ ਮਹੱਲੇ ਦੇ ਵਿੱਚੋਂ ਪਰਤ ਕੇ ਵਾਪਸ ਗਿਆ ਸੀ। ਸੋ ਇਸ ਕਾਰਨ ਜਿਹੜਾ ਹੈਗਾ ਪੂਰਾ ਅਨੰਦਪੁਰ ਜਿਹੜਾ ਏਰੀਆ ਹੈਗਾ, ਇਸ ਏਰੀਆ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ। ਲੋਕਾਂ ਦੀ ਆਵਾਜਾਈ ਜਿਹੜੀ ਇਸ ਏਰੀਏ ਦੇ ਵਿੱਚ ਜਿਹੜੀ ਬੈਨ ਕਰ ਦਿੱਤੀ ਗਈ ਹੈ ਤੇ ਜਿਹੜਾ ਉੱਥੋਂ ਦਾ ਜਿਹੜਾ ਰੂਟ ਹੈਗਾ ਉਹਨੂੰ ਜਿਹੜਾ ਪੂਰੀ ਤਰ੍ਹਾਂ ਨਾਲ ਡਾਇਵਰਟ ਕਰਕੇ ਜਿਹੜਾ ਰੂਟ ਹੈ ਜਿਹੜਾ ਉਹ ਬਦਲਿਆ ਗਿਆ। ਜੀ ਹਾਂ ਜੀ ਬਰਾੜ ਸਾਹਿਬ, ਪੰਜਾਬ 'ਚ ਸਰਕਾਰੀ ਸਕੂਲਾਂ ਬਾਰੇ ਦੱਸਿਆ ਜਾ ਰਿਹਾ ਕਿ ਉਹ ਬੰਦ ਕੀਤੇ ਗਏ ਨੇ। ਕੀ ਪ੍ਰਾਈਵੇਟ ਸਕੂਲ ਵੀ ਬੰਦ ਕੀਤੇ ਗਏ ਨੇ ਜਾਂ ਅਜੇ ਵੀ ਓਪਨ ਨੇ? ਨਹੀਂ ਜੀ, ਹਰਜੀਤ ਜੀ, ਜਿਹੜੇ ਸਕੂਲ ਆ ਉਹ ਪਿਛਲੇ ਕੁਝ ਦਿਨਾਂ ਤੋਂ ਪਹਿਲਾਂ ਹੀ ਜਿਹੜਾ ਪੰਜਾਬ ਸਰਕਾਰ ਵੱਲੋਂ ਆਦੇਸ਼ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਸੀਗਾ ਤੇ ਸਰਕਾਰ ਵੱਲੋਂ ਜਿਹੜੇ ਸਕੂਲ ਆ ਪੂਰਨ ਤੌਰ ਤੇ ਜਿਹੜੇ ਬੰਦ ਕਰ ਦਿੱਤੇ ਗਏ ਨੇ। ਇੱਥੋਂ ਤੱਕ ਕਿ ਜਿਹੜੀਆਂ ਪ੍ਰੀਖਿਆਵਾਂ ਚੱਲ ਰਹੀਆਂ ਸੀ, ਕੱਲ ਸ਼ਾਮ ਵਾਲੀ ਮੀਟਿੰਗ ਦੇ ਵਿੱਚ ਫੈਸਲਾ ਲੈ ਕੇ ਉਹ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰ ਜੀ। 10ਵੀਂ ਜਾਂ 12ਵੀਂ ਦੀਆਂ ਜਿਹੜੀਆਂ ਪ੍ਰੀਖਿਆਵਾਂ ਬੋਰਡ ਦੀਆਂ ਚੱਲ ਰਹੀਆਂ ਸੀ ਉਹਨਾਂ ਨੂੰ ਵੀ ਮੁਲਤਵੀ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਹੈ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਜੋਖਿਮ ਹੈ ਜਿਹੜਾ ਉਹ ਨਹੀਂ ਲੈਣਾ ਚਾਹੁੰਦੀ। ਇਸ ਮਾਮਲੇ ਦੇ ਵਿੱਚ ਮਾਮਲੇ ਨੂੰ ਬਹੁਤ ਜ਼ਿਆਦਾ ਸੰਜੀਦਗੀ ਨਾਲ ਸਰਕਾਰ ਵੱਲੋਂ ਲਿਆ ਜਾ ਰਿਹਾ ਤੇ ਜਿਹੜੇ ਸਕੂਲ ਹੈ ਤੇ ਜਿੰਨੇ ਵੀ ਪ੍ਰਾਈਵੇਟ ਸਕੂਲ ਹੈ ਜਾਂ ਕੋਈ ਆਈਲੈਟਸ ਸੈਂਟਰ ਹੈ ਜੋ ਕਿ ਇਸ ਸਮੇਂ ਜਿਹੜਾ ਬਹੁਤ ਜ਼ਿਆਦਾ ਸਟੂਡੈਂਟ ਆਈਲੈਟਸ ਦੀ ਤਿਆਰੀ ਜਿਹੜੀ ਸੈਂਟਰਾਂ ਦੇ ਵਿੱਚ ਕਰ ਰਹੇ ਸੀ ਤਾਂ ਉਹ ਆਈਲੈਟਸ ਸੈਂਟਰ ਵੀ ਜਿਹੜੇ ਇਹ ਬੰਦ ਕਰ ਦਿੱਤੇ ਗਏ ਆ। ਜੀ, ਸਿਹਤ ਵਿਭਾਗ ਵੱਲੋਂ ਜਿਹੜੇ ਹੈਗੇ ਆਪਣੇ ਸਾਰੇ ਮੁਲਾਜ਼ਮਾਂ ਦੀਆਂ ਜਿਹੜੀਆਂ ਛੁੱਟੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਨਾਲ ਜਿਹੜਾ ਹੈਗਾ ਡਿਊਟੀ ਦੇ ਉੱਪਰ ਹਾਜ਼ਰ ਹੋਣ ਲਈ ਕਿਹਾ ਗਿਆ ਤੇ ਇਸ ਵਾਸਤੇ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਸਿਵਲ ਸਰਜਨ ਨੂੰ ਉਹ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਲੋਕਾਂ ਨੂੰ ਸਮਝਾਉਣ ਵਾਸਤੇ ਜਿਹੜਾ ਉਹਨਾਂ ਨੂੰ ਸਮਝਾਇਆ ਜਾਵੇ, ਉਹਨਾਂ ਨੂੰ ਇਸ ਬਿਮਾਰੀ ਤੋਂ ਬਚਣ ਦੇ ਜਿਹੜੇ ਤਰੀਕੇ ਆ ਤੇ ਉਹਦੇ ਇਲਾਜ ਜਿਹੜੇ ਜਿਸ ਤਰ੍ਹਾਂ ਦੇ ਜੋ ਫਾਇਦੇ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਚੀਜ਼ ਵਾਸਤੇ ਜਾਗਰੂਕ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਜਿਹੜਾ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਸੋ ਇਸ ਸੰਬੰਧ ਦੇ ਵਿੱਚ ਜਿਹੜੀਆਂ ਵੱਖ-ਵੱਖ ਟੀਮਾਂ ਬਣਾ ਕੇ ਲੋਕਾਂ ਨੂੰ ਇਸ ਚੀਜ਼ ਵਾਸਤੇ ਸਮਝਾਉਣ ਵਾਸਤੇ ਵੱਖ-ਵੱਖ ਥਾਵਾਂ ਤੇ ਭੇਜਿਆ ਜਾ ਰਿਹਾ। ਜੀ ਹਾਂ ਜੀ, ਪੰਜਾਬ 'ਚ ਗਰੋਸਰੀ ਸ਼ਾਪਿੰਗ ਲਈ ਕਿਹੋ ਜਿਹਾ ਮਾਹੌਲ ਹੈ? ਸੁਣਨ 'ਚ ਆਇਆ ਹੈ ਕਿ ਗਰੋਸਰੀ ਸ਼ਾਪਿੰਗ ਦਾ ਜੋ ਖਾਣ ਪੀਣ ਦਾ ਸਮਾਨ ਹੈ 4 ਗੁਣਾ ਵਧਾ ਦਿੱਤਾ ਗਿਆ ਪੰਜਾਬ ਦੇ ਵਿੱਚ। ਕੀ ਇਹ ਖਬਰਾਂ ਸੱਚ ਨੇ? ਜੀ ਹਰਜਨ ਜੀ, ਇਹ ਬਹੁਤ ਵੱਡੀ ਜਿਹੜੀ ਸਮੱਸਿਆ ਜਿਹੜੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕੇ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਹੁਤ ਜ਼ਿਆਦਾ ਇਸ ਚੀਜ਼ ਤੋਂ ਭੈਭੀਤ ਨੇ ਕਿਉਂਕਿ ਡਰ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਇਹ ਬਿਮਾਰੀ ਹੈ ਉਹ ਵੁਹਾਨ ਦੇ ਵਿੱਚ ਤੇ ਇਟਲੀ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਉਹ ਕਰ ਚੁੱਕੀ ਹੈ। ਸੋ ਕੱਲ ਸ਼ਾਮ ਨੂੰ ਕੁਝ ਇਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲੀ ਕਿ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਉਹ ਨਹੀਂ ਮਿਲ ਰਹੀਆਂ ਸੀ ਤੇ ਕੁਝ ਜਿਹੜਾ ਸਮਾਨ ਦੀ ਵੀ ਜਿਹੜੀ ਆਪਾਂ ਕਹਿ ਲਈਏ ਕਿ ਗਰੋਸਰੀ ਹੈ ਜਿਹੜੀ ਉਹਦੀ ਕਾਲਾ ਬਾਜ਼ਾਰੀ ਦੇ ਜਿਹੜੀਆਂ ਅਫਵਾਹਾਂ ਜਾਂ ਗੱਲਾਂ ਬਾਤਾਂ ਉਹ ਵੀ ਸੁਣਨ ਨੂੰ ਮਿਲ ਰਹੀਆਂ। ਪਰ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ। ਅਗਰ ਕੋਈ ਵੀ ਦੁਕਾਨਦਾਰ ਜਾਂ ਕੋਈ ਵਿਕਰੇਤਾ ਇਸ ਤਰ੍ਹਾਂ ਦੀ ਸਮਾਨ ਦੀ ਜੋ ਜ਼ਰੂਰੀ ਸਮਾਨ ਹੈ, ਖਾਣ ਪੀਣ ਦਾ ਸਮਾਨ ਹੈ, ਉਸ ਦੀ ਕੋਈ ਕਾਲਾ ਬਾਜ਼ਾਰੀ ਕਰਦਾ ਤਾਂ ਉਹਦੇ ਖਿਲਾਫ ਹੈ ਜਿਹੜੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਕਰਕੇ ਜਿਹੜਾ ਕੁਝ ਇਸ ਚੀਜ਼ ਨੂੰ ਠੱਲ ਪੈਣ ਦੀ ਜਿਹੜੀ ਆਸ ਹੈ ਉਹ ਬਣੀ ਹੋਈ ਹੈ। ਜੀ ਹਰਜਨ ਜੀ ਬਿਲਕੁਲ। ਭਾਰਤੀ ਪਾਸਪੋਰਟ ਹੋਲਡਰ ਪਰ ਬਾਹਰ ਜੋ ਰੈਜ਼ੀਡੈਂਸ ਨੇ ਪਰਮਾਨੈਂਟ ਤੇ ਉਹ ਤੀਸਰੇ ਮੁਲਕ ਦੇ ਵਿੱਚ ਫਸੇ ਹੋਏ ਨੇ, ਇਸ ਦੇ ਸੰਬੰਧ ਵਿੱਚ ਭਾਰਤ ਸਰਕਾਰ ਉਹਨਾਂ ਆਪਣੇ ਵਸਨੀਕਾਂ ਲਈ ਕੀ ਕਰ ਰਹੀ ਹੈ? ਜੀ ਦੇਖੋ, ਜਿਸ ਤਰ੍ਹਾਂ ਦੀ ਗੱਲ ਹੈਗੀ ਜਿਹੜੇ ਸਿਟੀਜ਼ਨ ਨੇ, ਜਿਹੜੀਆਂ ਅੰਤਰਰਾਸ਼ਟਰੀ ਫਲਾਈਟਾਂ ਨੇ ਉਹ ਇੱਕ ਵਾਰ ਪੂਰੀ ਤਰ੍ਹਾਂ ਨਾਲ ਬੰਦ ਨੇ। ਕਿਸੇ ਨੂੰ ਜਿਹੜਾ ਬਾਹਰੋਂ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਹੈਗਾ ਪੈਸੰਜਰ ਆ ਉਹ ਇੰਡੀਆ ਨਹੀਂ ਆ ਰਿਹਾ। ਜੇ ਆਪਾਂ ਫੋਰਨਰ ਦੀ ਗੱਲ ਕਰੀਏ, ਜਿੱਥੋਂ ਤੱਕ ਗੱਲ ਹੈਗੀ ਹੈ ਕਿ ਭਾਰਤੀ ਜਿਹੜੇ ਸਿਟੀਜ਼ਨ ਨੇ, ਜੋ ਭਾਰਤੀ ਵਸਨੀਕ ਨੇ, ਉਹਨਾਂ ਨੂੰ ਲਿਆਉਣ ਦਾ ਜਿਹੜੇ ਪੂਰੇ ਪ੍ਰਬੰਧ ਆ ਜਿਹੜੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਕੁਝ ਜਿਹੜੇ ਪੈਸੰਜਰਸ ਨੇ ਉਹ ਆਸਟ੍ਰੇਲੀਆ ਤੋਂ ਵਾਪਸ ਪਰਤ ਰਹੇ ਸੀ ਇੰਡੀਆ ਦੇ ਲਈ, ਜਿਨ੍ਹਾਂ ਦਾ ਕੁਝ ਜਿਹੜਾ ਵਫਦ ਹੈ ਉਹ ਮਲੇਸ਼ੀਆ ਦੇ ਵਿੱਚ ਜੋ ਫਸ ਗਿਆ ਸੀ, ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਜਿਹੜੀਆਂ ਭਾਰਤ ਸਰਕਾਰ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਉਹ ਜਾਰੀ ਹਨ ਤੇ ਉਹਨਾਂ ਵੱਲੋਂ ਵੀ ਇਸ ਸੰਬੰਧੀ ਜਿਹੜਾ ਹੈਗਾ ਉਹ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਜਿਹੜਾ ਮਲੇਸ਼ੀਆ ਦੇ ਵਿੱਚੋਂ ਜਲਦੀ ਤੋਂ ਜਲਦੀ ਕੱਢਿਆ ਜਾਵੇ। ਸੋ ਇਸ ਸੰਬੰਧੀ ਜਿਹੜਾ ਸਰਕਾਰ ਆ ਪੂਰੀ ਤਰ੍ਹਾਂ ਨਾਲ ਸਖਤ ਹੈ, ਜਿਹੜਾ ਰਵੱਈਆ ਉਹਨਾਂ ਵੱਲੋਂ ਦਿਖਾਇਆ ਜਾ ਰਿਹਾ
ਸੋ ਕਿਸੇ ਕਿਸਮ ਦਾ ਜਿਹੜਾ ਹੈਗਾ ਕੋਈ ਰਿਸਕ ਆ ਜਿਹੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਨਹੀਂ ਲੈਣਾ ਚਾਹੁੰਦੇ ਇਸ ਸਮੇਂ। ਸੋ ਸਭ ਤੋਂ ਵੱਧ ਜਿਹੜਾ ਹੈਗਾ ਕਿ ਉਹਨਾਂ ਦਾ ਇਸੇ ਚੀਜ਼ ਤੇ ਜ਼ੋਰ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀ ਕੇਸਾਂ ਦੀ ਗਿਣਤੀ ਨੂੰ ਘਟਾਇਆ ਜਾਵੇ ਤੇ ਜੋ ਭਾਰਤ ਦੇ ਵਸਿੰਦੇ ਨੇ, ਜੋ ਪੰਜਾਬ ਦੇ ਲੋਕ ਨੇ, ਉਹਨਾਂ ਨੂੰ ਇਸ ਬਿਮਾਰੀ ਤੋਂ ਸੇਫ ਰੱਖਿਆ ਜਾ ਸਕੇ। ਜੀ ਹਜ਼ੂਰ। ਬਰਾੜ ਸਾਹਿਬ, ਜੋ ਓਵਰਸੀਜ਼ ਜਾਂਦੇ ਨੇ ਤਾਂ ਉਹਨਾਂ ਲਈ ਭਾਰਤ ਦੇ ਵਿੱਚ 14 ਦਿਨਾਂ ਲਈ ਕੈਂਪ ਦੇ ਵਿੱਚ ਰੱਖਿਆ ਜਾਂਦਾ ਉਹਨਾਂ ਨੂੰ। ਇਹ ਵੀ ਸੁਣਨ ਵਿੱਚ ਆਇਆ ਕਿ ਕੈਂਪਾਂ ਦੇ ਵਿੱਚ ਮੁੱਢਲੀਆਂ ਸਹੂਲਤਾਂ ਨਹੀਂ ਨੇ ਤੇ ਹਾਈਜੀਨ ਵੀ ਨਹੀਂ ਹੈ ਉੱਥੇ। ਤੁਹਾਡਾ ਕੀ ਕਹਿਣਾ ਹੈ ਕਿ ਕੈਂਪ ਦੇ ਵਿੱਚ ਲੋਕਾਂ ਦੀ ਕੀ ਪ੍ਰਤੀਕਿਰਿਆ, ਕੀ ਰਾਏ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਕਿ ਪੁਖਤਾ ਪ੍ਰਬੰਧ ਹੈਗੇ ਨੇ ਜਾਂ ਨਹੀਂ? ਜੀ ਜੀ ਹਰਜਿੰਦਰ, ਇਹ ਬਿਲਕੁਲ ਸਹੀ ਸੁਣਿਆ ਤੁਸੀਂ। ਜੋ ਵੀ ਲੋਕ ਵਿਦੇਸ਼ ਤੋਂ ਭਾਰਤ ਪਰਤ ਰਹੇ ਨੇ, ਜੋ ਭਾਰਤੀ ਨਾਗਰਿਕ ਨੇ, ਉਹਨਾਂ ਨੂੰ ਆਈਸੋਲੇਟ ਕਰਕੇ ਰੱਖਿਆ ਜਾ ਰਿਹਾ 14 ਦਿਨਾਂ ਵਾਸਤੇ। ਉਹਨਾਂ ਨੂੰ ਸੈਪਰੇਟ ਜਿਹੜਾ ਰੱਖਿਆ ਜਾ ਰਿਹਾ, ਉਹਨਾਂ ਦੀ ਬਕਾਇਦਾ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦਾ ਲਗਾਤਾਰ ਜਿਹੜਾ ਉਹਨਾਂ ਤੇ ਨਿਗਾਹ ਰੱਖ ਰਹੀਆਂ। ਉਹਨਾਂ ਵਿੱਚ ਦੇਖਿਆ ਜਾ ਰਿਹਾ ਕਿ ਜੇ ਕੋਈ ਮਰੀਜ਼ ਦੇ ਵਿੱਚ ਕੋਈ ਕੋਰੋਨਾ ਦੇ ਜਿਹੜੇ ਲੱਛਣ ਹੈ ਅਗਰ ਉਹਨਾਂ ਦੇ ਵਿੱਚ ਪਾਏ ਜਾਂਦੇ ਹੈ ਤਾਂ ਉਹਨਾਂ ਨੂੰ ਜਿਹੜਾ ਉਸ ਤਰ੍ਹਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਨਾਲ ਦੀ ਨਾਲ ਉਹਨਾਂ ਨੂੰ ਦਿੱਤਾ ਜਾ ਰਿਹਾ। ਸੋ ਵਿੱਚ ਜਿਹੜੀਆਂ ਸੁਣਨ ਵਾਸਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜੋ ਵਿਦੇਸ਼ੀ ਨੇ, ਜੋ ਲੋਕ ਵਿਦੇਸ਼ ਤੋਂ ਪਰਤੇ ਨੇ, ਉਹਨਾਂ ਵੱਲੋਂ ਇਸ ਚੀਜ਼ ਦਾ ਕਿਤੇ ਨਾ ਕਿਤੇ ਗੁੱਸਾ ਜਾਂ ਇਸ ਗੱਲ ਦਾ ਮਲਾਲ ਵੀ ਕੀਤਾ ਜਾ ਰਿਹਾ ਕਿ ਜੋ ਪ੍ਰਬੰਧ ਨੇ, ਪ੍ਰਬੰਧ ਤੋਂ ਉਹ ਲੋਕ ਥੋੜੇ ਬਹੁਤੇ ਜਿਹੜੇ ਨਾਖੁਸ਼ ਵੀ ਨਜ਼ਰ ਆ ਰਹੇ ਨੇ, ਜਾਂ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਪ੍ਰੋਪਰ ਹੈ ਜਿਹੜਾ ਉਹਨੂੰ ਦੇਖਿਆ ਨਹੀਂ ਜਾ ਰਿਹਾ। ਪਰ ਸਰਕਾਰ ਵੱਲੋਂ ਲਗਾਤਾਰ ਇਹ ਹਦਾਇਤਾਂ ਜਿਹੜੀਆਂ ਵਿਭਾਗ ਨੂੰ ਕੀਤੀਆਂ ਗਈਆਂ, ਜਾਂ ਵਿਭਾਗ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜੀ ਉਹਨਾਂ ਦੀ ਪੂਰੀ ਕੇਅਰ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਪੂਰੇ ਤਰੀਕੇ ਨਾਲ, ਠੀਕ ਜਿਹੜਾ ਤਰੀਕੇ ਨਾਲ ਉਹ ਰੱਖਿਆ ਜਾ ਰਿਹਾ ਹੈ। ਜੀ ਹਰਜਿੰਦਰ ਜੀ। ਗੁਰਿਕਵਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਾਰੀ ਜਾਣਕਾਰੀ ਦੇ ਲਈ ਜੀ। ਇਹ ਸਨ ਗੁਰਿਕਵਾਲ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ। ਵਧੇਰੇ ਜਾਣਕਾਰੀ ਲਈ ਅਸੀਂ ਫਿਰ ਤੋਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਜੇਕਰ ਤੁਸੀਂ ਸਾਡਾ ਪ੍ਰੋਗਰਾਮ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਹੀ ਲਾਈਕ ਤੇ ਸ਼ੇਅਰ ਦਾ ਬਟਨ ਵੀ ਜ਼ਰੂਰ ਦਬਾਉਣਾ। ਇਜਾਜ਼ਤ ਦਿਓ, ਧੰਨਵਾਦ।